ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਦੋਸਤੋ, ਤੁਸੀਂ ਪੰਜਾਬ ਦੀ ਧਰਤੀ ਤੇ ਕਾਲਜ ਯੂਨੀਵਰਸਿਟੀਆਂ ਦੇ ਤਾਂ ਯੂਥ ਫੈਸਟੀਵਲ ਬਹੁਤ ਵੇਖੇ ਹੋਣੇ ਆ। ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਧਰਤੀ ਤੇ ਇੱਕ ਛੋਟਾ ਜਿਹਾ ਯੂਥ ਫੈਸਟੀਵਲ, ਜਿੱਥੇ ਸਾਡੇ ਨਿੱਕੇ ਨਿੱਕੇ ਬੱਚੇ ਸੋਹਣੀਆਂ ਸੋਹਣੀਆਂ ਪੋਸ਼ਾਕਾਂ ਪਾ ਕੇ ਭੰਗੜਾ, ਗਿੱਧਾ, ਲੁੱਡੀ, ਸੰਮੀ ਸਾਡੇ ਲੋਕ ਨਾਚਾਂ ਨੂੰ ਇੱਕ ਨਵਾਂ ਹੀ ਰੰਗ ਦੇ ਰਹੇ ਆ। ਸੋ ਇੰਡੋਜ਼ ਟੀਵੀ ਦੀ ਟੀਮ ਪਹੁੰਚੀ ਹੋਈ ਹੈ ਅੱਜ ਨਰੰਗਬਾ ਕਮਿਊਨਿਟੀ ਹਾਲ, ਜਿੱਥੇ ਇੱਕ ਚੱਲ ਰਿਹਾ ਬਹੁਤ ਸੋਹਣਾ ਫੰਕਸ਼ਨ। ਆਓ ਤੁਹਾਨੂੰ ਉੱਥੋਂ ਦੇ ਰੰਗ ਵਿਖਾਉਂਦੇ ਆ। ਇੰਜੋਏ ਕਰਿਓ ਤੇ ਬਣੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। जी दोस्तों, ਜਿਹੜੇ ਤੁਸੀਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਰੰਗ ਲੱਗੇ ਦੇਖ ਰਹੇ ਹੋ, ਉਹਦੇ ਮਗਰ ਜਿੰਨੀ ਵੀ ਮਿਹਨਤ ਆ ਉਹ ਸਾਰੀਆਂ ਸ਼ਖਸੀਅਤਾਂ ਮੇਰੇ ਨਾਲ ਖੜੀਆਂ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਾਡਾ ਟੀਮ ਹੈ ਹਿਪ ਹੌਪ ਭੰਗੜਾ ਗੋਲਡ ਕੋਸਟ, ਜੋ ਕਿ ਆਪਾਂ ਇੱਥੇ ਪਰਫਾਰਮ ਕਰਨ ਆਏ ਆ ਫੋਕ ਬਲਸਟਰ ਬ੍ਰਿਸਬੇਨ ਭੰਗੜਾ ਗਰੁੱਪ ਵਾਲਿਆਂ ਵੱਲ। ਤੇ ਇੱਥੇ ਸਾਨੂੰ ਬਹੁਤ ਵਧੀਆ ਲੱਗਾ ਆਣ ਕੇ, ਤੇ ਬੜਾ ਵਧੀਆ ਸਾਡੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਆ। ਤੇ ਬਾਕੀ ਹੋਰ ਵੀ ਕਾਫੀ ਅਕੈਡਮੀਆਂ ਇੱਥੇ ਆਈਆਂ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਪਰਫਾਰਮੈਂਸਾਂ ਲੈ ਕੇ, ਜੋ ਕਿ ਸਾਰੇ ਹੀ ਲੋਕ ਇੰਜੋਏ ਕਰ ਰਹੇ ਆ ਹਾਲ ਦੇ ਵਿੱਚ। ਤੇ ਸਾਡੇ ਨਾਲ ਸਾਡੇ ਕੋਚ ਰੰਧਾਵਾ ਸਾਹਿਬ, ਪ੍ਰਭਜੋਤ ਸਿੰਘ ਰੰਧਾਵਾ, ਜੋ ਕਿ ਸਪਾਂਸਰ ਵੀ ਹੈ ਇਸ ਪ੍ਰੋਗਰਾਮ ਦੇ। ਉਹ ਹਰਦੇਵ ਸਿੰਘ ਰੰਧਾਵਾ ਵੱਡੇ ਭਾਜੀ ਸਾਡੇ, ਜਿਨ੍ਹਾਂ ਦੇ ਮੁਤਾਬਕ ਆਪਾਂ ਚੱਲੀ ਜਾਂਦੇ ਹਾਂ। ਤੇ ਸਾਡੇ ਹਰਕਮਲ ਸਿੰਘ ਜੀ, ਤੇ ਬੜਾ ਵਧੀਆ ਜੀ ਭਾਜੀ ਚੱਲਣ ਡਿਆ ਵਾ। ਬਾਕੀ ਤੁਸੀਂ ਵੇਖ ਰਹੇ ਹੋ। ਭਾਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ, ਆਪਣੇ ਲੋਕ ਨਾਚਾਂ ਨਾਲ ਜੋੜਨਾ, ਉਹ ਕਿੰਨਾ ਕੁ ਔਖਾ ਲੱਗਦਾ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਲਾਈਫ ਬਹੁਤ ਬਿਜ਼ੀ ਹੈਗੀ ਆ ਇੱਥੇ। ਸਾਰੇ ਆਪਣੇ ਕੰਮਾਂ ਕਾਰਾਂ 'ਚ ਬਹੁਤ ਬਿਜ਼ੀ ਹੈਗੇ ਆ, ਪਰ ਕਿਤੇ ਨਾ ਕਿਤੇ ਆਪਣਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ, ਔਖਾ ਤਾਂ ਹੈ ਪਰ ਅਸੀਂ ਕਰ ਰਹੇ ਹਾਂ। ਆਪਣੇ ਬੱਚਿਆਂ ਨੂੰ ਅਸੀਂ ਹੁਣ ਆਪਣੀ ਅਕੈਡਮੀ ਚਲਾ ਰਹੇ ਹਾਂ ਉੱਥੇ ਗੋਲਡ ਕੋਸਟ ਦੇ ਵਿੱਚ। ਹਰ ਸ਼ਨੀਵਾਰ ਐਤਵਾਰ ਜਦੋਂ ਵੀ ਮੌਕਾ ਮਿਲਦਾ ਹੈ, ਲੋਕਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਪਲੀਜ਼ ਬੱਚੇ ਲੈ ਕੇ ਆਓ। ਆਪਾਂ ਵੀ ਆਪਣੇ ਬੱਚਿਆਂ ਨੂੰ ਉੱਥੇ ਨਾਲ ਲੈ ਕੇ ਜਾਈਦਾ ਤਾਂ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਤੇ ਮੁਸ਼ਕਲ ਤਾਂ ਹੈ, ਬਾਹਰ ਲੱਗੇ ਹੋਏ ਕਰ ਰਹੇ ਆ, ਸਾਰੀਆਂ ਅਕੈਡਮੀਆਂ ਕਰ ਰਹੀਆਂ ਨੇ। ਹਾਂਜੀ, ਮੈਂ ਰੰਧਾਵਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ ਕਿ ਇਹ ਜਿਹੜੀ ਵੀ ਮਿਹਨਤ ਆ, ਇਹ ਤੁਸੀਂ, ਕਿਉਂਕਿ ਕਹਿੰਦੇ ਹੁੰਦੇ ਕਿ ਆਪਣੇ ਪਰਿਵਾਰ ਲਈ ਹਰ ਕੋਈ ਕਰਦਾ ਆ, ਪਰ ਤੁਸੀਂ ਸਮਾਜ ਲਈ ਕਰਦੇ ਹੋ, ਫਰਕ ਉੱਥੇ ਪੈਂਦਾ ਆ। ਤੁਸੀਂ ਆਪਣਾ ਟਾਈਮ, ਇੱਥੋਂ ਦੀ ਬਿਜ਼ੀ ਲਾਈਫ, ਜਿੱਦਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਬਹੁਤ ਔਖਾ ਹੁੰਦਾ, ਕਿੱਦਾਂ ਇੰਨੀ ਮਿਹਨਤ, ਕਿੱਦਾਂ ਟਾਈਮ ਕੱਢਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ, ਤੇ ਬਹੁਤ ਸੋਹਣਾ ਕੁਐਸਚਨ ਵੀ ਹੈ। ਇਹ ਟਾਈਮ ਕੱਢਣਾ ਸਾਰਿਆਂ ਲਈ ਬਹੁਤ ਔਖਾ ਹੈ, ਕਿਉਂਕਿ ਬਿਜ਼ੀ ਲਾਈਫ ਹੈ, ਬਿਜ਼ੀ ਸਕੈਡਿਊਲ, ਐਵਰੀਵਨ ਹੈਜ਼ ਅ ਵੈਰੀ ਬਿਜ਼ੀ ਹੈ ਜੀ। ਤੇ ਇਹ ਮੇਰੇ ਕੋਚ ਸਾਹਿਬ ਨੇ ਇਹ ਮੈਨੂੰ ਹੱਲਾਸ਼ੇਰੀ ਨੇ ਮਿਲਣ ਦੇਣਾ ਜੀ। ਤੇ ਦੂਜੇ ਸਾਡੇ ਬੱਚਿਆਂ ਨੂੰ ਵੀ ਸ਼ੌਂਕ ਹੈ ਜੀ ਅਸੀਂ ਪੰਜਾਬੀ ਸੱਭਿਆਚਾਰ ਵੱਲ ਜਾਈਏ। ਸੋ ਇਸ ਲਈ ਸਾਨੂੰ ਕੱਢਣਾ ਹੀ ਪੈਂਦਾ, ਕਿਉਂਕਿ ਸਾਡੇ ਬੱਚੇ ਵੀ ਚਾਹੁੰਦੇ ਅਸੀਂ ਵਧੀਆ ਆਪਣੇ ਕਲਚਰ ਨੂੰ ਫੋਲੋ ਕਰਨਾ ਜੀ। ਸੋ ਤਾਂ ਕਰਕੇ ਅਸੀਂ ਟਾਈਮ ਕੱਢਣਾ ਹੀ ਪੈਣਾ। ਬਿਲਕੁਲ। ਸੋ ਕਹਿੰਦੇ ਹੁੰਦੇ ਕਿ ਤਨ ਮਨ ਦੇ ਨਾਲ ਨਾਲ ਧਨ ਦੀ ਵੀ ਬਹੁਤ ਲੋੜ ਪੈਂਦੀ ਹੈ। ਤੇ ਸਾਡੇ ਇੱਥੇ ਸਪਾਂਸਰ ਖੜੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਈ ਸਾਹਿਬ, ਤੁਸੀਂ ਜਿੱਦਾਂ ਤੁਹਾਨੂੰ ਲੱਗ ਰਿਹਾ ਕਿ ਜਿੱਥੇ ਤੁਸੀਂ ਆਪਣੀ ਮਿਹਨਤ ਲਾਈ ਆ, ਆਪਣੀ ਦਸਾਂ ਨੋਹਾਂ ਦੀ ਕਿਰਤ ਲਾ ਰਹੇ ਹੋ, ਉਹਦਾ ਇੱਕ ਬੂਰ ਪੈ ਰਿਹਾ ਜਦੋਂ ਤੁਸੀਂ ਬੱਚਿਆਂ ਦੀ ਮਿਹਨਤ ਦੇਖਦੇ ਹੋ? ਜੀ ਬਿਲਕੁਲ ਜੀ। ਸਭ ਤੋਂ ਪਹਿਲਾਂ ਦੀ ਬਹੁਤ ਬਹੁਤ ਧੰਨਵਾਦ ਹੈ ਫੋਕ ਬਲਸਟਰ ਦਾ, ਜਿੰਨਾ ਇਹ ਸਾਰਾ ਮੰਚ ਦਿੱਤਾ ਤੇ ਅਸੀਂ ਉਹਨੂੰ ਥੋੜ੍ਹਾ ਬਹੁਤਾ ਸਪੋਰਟ ਕੀਤਾ। ਤੇ ਸਾਰੇ ਸਾਡੇ ਬੱਚੇ, ਜੇ ਸਾਰਾ ਸਮਾਜ ਠੀਕ ਹੈ ਤੇ ਬੱਚੇ ਠੀਕ ਆ।
ਤੇ ਉਸ ਤਰੀਕੇ ਦੇ ਨਾਲ ਜੇ ਸਾਰੇ ਥੋੜ੍ਹੇ ਜਾਣੇ ਥੋੜਾ ਉਪਰਾਲਾ ਸਾਰੇ ਕਰਦੇ ਆ ਤੇ ਉਹ ਚੀਜ਼ਾਂ ਕਾਮਯਾਬ ਹੁੰਦੀਆਂ ਨੇ ਤੇ ਉਹ ਜੋ ਕੁਝ ਵੀ ਹੋਣ ਡਿਆ ਤੁਹਾਡੇ ਸਾਹਮਣੇ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਵੀ ਟਾਈਮ ਕੱਢਿਆ ਰੁਝੇਵਿਆਂ ਦੇ ਵਿੱਚ ਤੇ ਇਹਨੂੰ ਕਵਰ ਕੀਤਾ। ਇਹਨੂੰ ਵੇਖ ਕੇ ਸਾਰਿਆਂ ਦਾ ਹੋਰ ਵੀ ਥੋੜਾ ਹੌਸਲਾ ਬੁਲੰਦ ਹੋਊਗਾ। ਹੋਰ ਵੀ ਬੱਚੇ ਇਹਨਾਂ ਚੀਜ਼ਾਂ ਨੂੰ ਜਦੋਂ ਵੇਖਦੇ ਆ ਤੇ ਉਹ ਵੀ ਮਾਪਿਆਂ ਨੂੰ ਕਹਿੰਦੇ ਆ ਵੀ ਅਸੀਂ ਵੀ ਇਦਾਂ ਕਰਨਾ। ਫਿਰ ਇਸੇ ਤਰ੍ਹਾਂ ਅੱਗੇ ਲੜੀ ਤੁਰਦੀਆਂ ਜਾਂਦੀਆਂ ਤੇ ਚੀਜ਼ਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਲੀਏ ਪੈਂਦੀਆਂ ਜਾਂਦੀਆਂ। ਹਾਂਜੀ ਦੋਸਤੋ, ਇਸ ਵੇਲੇ ਮੇਰੇ ਨਾਲ ਖੜੀਆਂ ਨੇ ਨਿੱਕੀਆਂ ਪੰਜਾਬਣਾਂ ਰੰਗ ਬਰੰਗੀਆਂ ਪੋਸ਼ਾਕਾਂ ਪਾ ਕੇ, ਜਿਹੜੀਆਂ ਨੇ ਸੁਰਤਾਲ ਭੰਗੜਾ ਅਕੈਡਮੀ ਬ੍ਰਿਸਬੇਨ ਤੋਂ। ਤੇ ਇਹਨਾਂ ਨੇ ਹੁਣੇ ਹੀ ਆਪਣੀ ਪਰਫਾਰਮੈਂਸ ਨਾਲ ਸਟੇਜ ਤੇ ਅੱਗ ਲਾਤੀ। ਇਹਨਾਂ ਨੇ ਪੰਜਾਬੀ ਲੋਕ ਨਾਚ ਜਿਹੜਾ ਸੰਮੀ ਆ ਉਹ ਪੇਸ਼ ਕੀਤਾ। ਉਹ ਬੱਚੀਆਂ ਨਾਲ ਗੱਲਬਾਤ ਕਰਦੇ ਆ। ਬੇਟਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਨਾਮ ਆ ਤੁਹਾਡਾ? ਹਨੀਤ ਕੌਰ ਸੰਧੂ। ਤੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਤੇ ਪੰਜਾਬੀ ਲੋਕ ਨਾਚ ਗਿੱਧਾ, ਮੈਂ ਤੁਹਾਡੀ ਗਿੱਧੇ ਦੀ ਪਰਫਾਰਮੈਂਸ ਵੀ ਵੇਖੀ, ਤੁਹਾਡੀ ਬੱਚਿਆਂ ਤੁਸੀਂ ਬਹੁਤ ਸੋਹਣਾ ਕਰਦੇ ਆ। ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਆਪਣੇ ਕਲਚਰ ਨਾਲ ਜੁੜ ਕੇ? ਠੀਕ ਆ, ਮੈਨੂੰ ਬਹੁਤ ਪਸੰਦ ਆ। ਬਹੁਤ ਪਸੰਦ ਆ। ਹਾਂਜੀ। ਤੇ ਜਿਹੜੀ ਪਰਫਾਰਮੈਂਸ ਆ, ਇਹ ਜਿੰਨੀ ਮਿਹਨਤ ਇਹਨਾਂ ਦੀ ਬੱਚਿਆਂ ਦੀ ਆ ਉਨੀ ਹੀ ਮਿਹਨਤ ਆ ਪਿੱਛੇ ਖੜੀਆਂ ਸ਼ਖਸੀਅਤਾਂ ਇਹਨਾਂ ਦੇ ਕੋਚਿਸ ਦੀ ਆ, ਕਿਉਂਕਿ ਦਿਨ ਰਾਤ ਮਿਹਨਤ ਕਰਦੇ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਆਪਣੇ ਲਈ ਹਰ ਕੋਈ ਇੱਥੇ ਮਿਹਨਤ ਕਰਦਾ, ਪਰ ਤੁਸੀਂ ਸਮਾਜ ਨੂੰ ਕੀ ਦਿੰਦੇ ਹੋ, ਫਰਕ ਇੱਥੇ ਪੈਂਦਾ। ਤੇ ਇਹ ਜਿਹੜੀਆਂ ਸ਼ਖਸੀਅਤਾਂ ਮਗਰ ਖੜੀਆਂ ਆ, ਇੱਥੋਂ ਦੇ ਕੋਚਿਸ ਜਿਹੜੇ ਆ, ਉਹ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਬੱਚਿਆਂ ਨੂੰ ਜਿਹੜਾ ਆ ਉਹ ਤਿਆਰ ਕਰਦੇ ਆ, ਪੰਜਾਬੀਅਤ ਨਾਲ ਜੋੜਦੇ ਆ। ਉਹ ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਤੁਹਾਡਾ ਇਹ ਬੱਚਿਆਂ ਨੂੰ ਕਵਰ ਕਰਨ ਲਈ ਤੇ ਇਹਨਾਂ ਦਾ ਹੌਸਲਾ ਅਫਜ਼ਾਇਸ਼ ਕਰਨ ਲਈ। ਤੇ ਇਹੀ ਚੀਜ਼ਾਂ ਨਾਲ ਇਹਨਾਂ ਨੂੰ ਕੌਨਫੀਡੈਂਸ ਮਿਲਦਾ ਵਾ। ਤੇ ਇੱਥੇ ਬਸ ਅਸੀਂ ਲੋਕ ਸੇਵਾ ਦੀ ਲੋਕ ਨਾਚ ਦੀ ਸੇਵਾ ਕਰ ਰਹੇ ਹਾਂ। ਤੇ ਇਹਨਾਂ ਬੱਚਿਆਂ ਨੇ ਅੱਜ ਬਹੁਤ ਵਧੀਆ ਪਰਫਾਰਮੈਂਸ ਇੱਕ ਪੇਸ਼ ਕੀਤੀ ਹੈ ਸੰਮੀ ਡਾਂਸ, ਜੋ ਕਿ ਇੱਕ ਲਾਈਵ ਪਰਫਾਰਮੈਂਸ ਪੇਸ਼ ਕੀਤੀ ਹੈ, ਨਾਲੇ ਇੱਕ ਲਾਈਵ ਸਿੰਗਿੰਗ ਦੇ ਉੱਤੇ ਤੇ ਲਾਈਵ ਢੋਲ ਦੇ ਉੱਤੇ ਪਰਫਾਰਮੈਂਸ ਕਰਨਾ। ਮਤਲਬ ਜਿਨ੍ਹਾਂ ਨੂੰ ਫੋਕ ਡਾਂਸ ਬਾਰੇ ਨੌਲੇਜ ਆ ਥੋੜ੍ਹੀ ਜਿਹੀ ਵੀ, ਉਹਨਾਂ ਨੂੰ ਪਤਾ ਹੈਗਾ ਕਿੰਨੀ ਕੁ ਔਖੀ ਹੁੰਦੀ ਹੈ ਹਰ ਬੀਟ ਨੂੰ ਸੁਣਨਾ, ਹਰ ਇੱਕ ਛੋਟੇ ਮੋਟੇ ਚੇਂਜਸ ਦੇ ਉੱਪਰ ਆਪਣੇ ਆਪ ਦੇ ਰਿਐਕਸ਼ਨ ਚੇਂਜ ਕਰਨੇ। ਤੇ ਇਹਨਾਂ ਨੇ ਬਹੁਤ ਵਧੀਆ ਅੱਜ ਪਰਫਾਰਮੈਂਸ ਕੀਤੀ ਹੈ। ਅੱਜ ਇੱਕ ਤੁਸੀਂ ਜਿਹੜੀ ਇਹ ਮਿਹਨਤ ਕੀਤੀ ਉਹਦੀ ਅਸੀਂ ਸਟੇਜ ਤੇ ਦੇਖ ਲਿਆ, ਪਰ ਤੁਹਾਨੂੰ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਕਿਦਾਂ ਦਾ ਲੱਗਾ? ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੇਖੋ ਜੀ, ਕੋਚਿਸ ਵਾਸਤੇ ਜਦੋਂ ਬੱਚਿਆਂ ਨੇ ਪਰਫਾਰਮ ਕਰਤਾ, ਆਡੀਅנס ਵਿੱਚੋਂ ਇੰਨਾ ਗੁੱਡ ਰਿਸਪੌਂਸ ਆਇਆ, ਸਾਰੇ ਤਾੜੀਆਂ ਮਾਰਦੇ ਪਏ ਸੀ। ਉੱਥੇ ਹੀ ਸਾਡੀ ਲੱਗਦਾ ਮਿਹਨਤ ਸਫਲ ਹੋ ਗਈ ਆ। ਤੇ ਆਫ ਕੋਰਸ ਸਾਨੂੰ ਖੁਸ਼ੀ ਹੁੰਦੀ ਆ, ਸਾਡੇ ਬੱਚੇ ਨਵੀਆਂ ਵੰਨਗੀਆਂ ਨਾਲ ਟਰਾਈ ਕਰਦੇ ਆ। ਪਹਿਲਾਂ ਗਿੱਧਾ ਕੀਤਾ, ਭੰਗੜਾ ਵੀ ਪਾਉਂਦੇ ਆ, ਹੁਣ ਸੰਮੀ ਉਹਨਾਂ ਵਾਸਤੇ ਬਿਲਕੁਲ ਟੋਟਲੀ ਨਵੀਂ ਸੀ। ਪਰ ਮੋਸਟ ਇੰਪੋਰਟੈਂਟ ਥਿੰਗ ਕੀ ਸੀ ਕਿ ਬੱਚਿਆਂ ਨੇ ਲਾਈਵ ਤੇ ਕੀਤਾ ਵਾ। ਲਾਈਵ ਤੇ ਜਦ ਤੱਕ ਬੱਚਿਆਂ ਦੀ ਪੰਜਾਬੀ ਤੇ ਪਕੜ ਸੋਹਣੀ ਨਹੀਂ ਨਾ ਹੈਗੀ, ਉਦ ਤੱਕ ਬੱਚੇ ਨਹੀਂ ਪਰਫਾਰਮ ਕਰ ਸਕਦੇ। ਬਟ ਤੁਹਾਡੇ ਸਾਹਮਣੇ ਸਾਡੇ ਬੱਚਿਆਂ ਨੇ ਪ੍ਰੂਵ ਕਰਤਾ ਕਿ ਉਹ ਬੈਸਟ ਨੇ ਜੀ। ਇਹਨਾਂ ਦੇ ਸਭ ਤੋਂ ਯੰਗੈਸਟ ਕੋਚ ਢੋਲੀ ਸੌਰਵ ਮਹਿਰਾ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇੰਡੋਸ ਟੀਵੀ ਆਸਟ੍ਰੇਲੀਆ ਤੇ ਗੁਰਦੇਵ ਭਾਈ ਦਾ। ਤੇ ਮੈਨੂੰ ਬਹੁਤ ਵਧੀਆ ਲੱਗਿਆ ਇਸ ਪ੍ਰੋਗਰਾਮ ਤੇ ਆ ਕੇ। ਤੇ ਓਬਵੀਅਸਲੀ ਸਾਨੂੰ ਕਲਚਰ ਨਾਲ ਜੁੜ ਕੇ ਤੇ ਬਹੁਤ ਵਧੀਆ ਲੱਗਦਾ। ਬੱਚੇ ਨੂੰ ਕਲਚਰ ਦੇ ਪ੍ਰਤੀ ਸਿਖਾ ਕੇ ਕੱਲਾ ਸਟੈਪ ਕੱਲਾ ਬੀਟ ਸੁਣ ਕੇ ਬੱਚਿਆਂ ਨੇ ਅੱਜ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ। ਤੇ ਸਾਨੂੰ ਬਹੁਤ ਖੁਸ਼ੀ ਹੋਈ, ਸਾਨੂੰ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ।
ਹਾਂਜੀ ਦੋਸਤੋ, ਇਸ ਵਕਤ ਮੇਰੇ ਨਾਲ ਖੜੀ ਹੈ ਸੁਰਤਾਲ ਭੰਗੜਾ ਅਕੈਡਮੀ ਦੀ ਅਡਲਟ ਟੀਮ, ਜਿਨ੍ਹਾਂ ਨੇ ਹੁਣੇ ਇੱਕ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਤੇ ਪੂਰਾ ਜਿਹੜਾ ਹਾਲ ਆ ਉਹ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਹੀ ਜੀ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਜਿਹੜੀ ਪਰਫਾਰਮੈਂਸ ਦਿੱਤੀ ਆ, ਸਭ ਤੋਂ ਪਹਿਲਾਂ ਇਹ ਤੋਂ ਹੀ ਸ਼ੁਰੂ ਕਰਦੇ ਆ। ਇਹਦੀ ਮਗਰਲੀ ਜਿਹੜੀ ਮਿਹਨਤ ਆ ਉਹ ਸਾਨੂੰ ਦਿਸਦਾ ਗਈ, ਪਰ ਤੁਹਾਡੀ ਕਿੰਨੀ ਮਿਹਨਤ ਲੱਗੀ? ਸਾਡੀ ਬਹੁਤ ਮਿਹਨਤ ਲੱਗੀ ਹੈ ਜੀ। ਬੜੇ ਮਹੀਨਿਆਂ ਤੋਂ ਅਸੀਂ ਸਵੇਰੇ 7:30 ਵਜੇ ਘੰਟੇ 2-2 ਘੰਟੇ ਦੀਆਂ ਕਲਾਸਿਸ ਲਗਾਉਂਦੇ ਸੀਗੇ ਤੇ ਅੱਜ ਸਾਡੀ ਮਿਹਨਤ ਸਾਨੂੰ ਪ੍ਰੂਵ ਕਰਨ ਦਾ ਮੌਕਾ ਮਿਲਿਆ। ਸਾਡੀ ਮਿਹਨਤ ਸਫਲ ਹੋ ਗਈ। ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਪਰਫਾਰਮੈਂਸ? ਦੇਖੋ ਜੀ, ਮੈਂ ਕੈਮਰੇ ਤੇ ਝੂਠ ਨਹੀਂ ਬੋਲ ਸਕਦਾ, ਪਰ ਚਲੋ ਮੈਂ ਕਹਿ ਦੇਣਾ ਬਹੁਤ ਸੋਹਣੀ ਸੀਗੀ। ਨਹੀਂ, ਵਾਕਈ ਬਹੁਤ ਸੋਹਣੀ ਕਿ ਪਰਫਾਰਮੈਂਸ ਸੀਗੀ। ਉਸ ਧਰਤੀ ਦੀ ਸ਼ਾਨ ਮਾਨ ਪੰਜਾਬੀ ਲੋਕ ਬੋਲੀਆਂ ਤੇ ਲੋਕ ਸਾਜ਼ਾਂ ਦਾ ਸੁਮੇਲ ਮਲਵਈ ਗਿੱਧਾ ਮਲਵਈ। ਸੋ ਇਸ ਵਕਤ ਮੇਰੇ ਨਾਲ ਖੜੇ ਨੇ ਰਿਚ ਵਿਰਸਾ ਭੰਗੜਾ ਬ੍ਰਿਸਬੇਨ ਦੀ ਟੀਮ, ਜਿਹੜੇ ਲੈ ਕੇ ਆ ਰਹੇ ਨੇ ਮਲਵਈ ਗਿੱਧਾ। ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਡੀ ਸਾਰੀ ਰਿਚ ਵਿਰਸੇ ਦੀ ਟੀਮ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਥੈਂਕ ਯੂ। ਸੋ ਬਾਈ ਜੀ, ਮਲਵਈ ਗਿੱਧੇ ਦਾ ਰੰਗ ਕਿੱਦਾਂ, ਕੀ ਕਹਿਣਾ ਚਾਹੋਗੇ? ਮਲਵਈ ਗਿੱਧੇ ਦਾ ਰੰਗ ਵੀਰੇ, ਜਿਵੇਂ ਆਪਾਂ ਨੂੰ ਮੋਸਟਲੀ ਸਾਰਿਆਂ ਨੂੰ ਪਤਾ ਹੀ ਆ, ਬੋਲੀਆਂ ਪਾਵਾਂਗੇ ਜੀ ਬਹੁਤ ਸੋਹਣੀਆਂ ਕਰਾਰੀਆਂ ਸੱਭਿਆਚਾਰ ਨਾਲ ਜੁੜੀਆਂ ਹੋਈਆਂ, ਕੁਝ ਟੀਜ਼ ਕਰਾਂਗੇ ਜੀ ਸਾਰਿਆਂ ਨੂੰ। ਸੋ ਇਨਸਟਰੂਮੈਂਟ ਨਾਲ ਵਜਾਵਾਂਗੇ ਜੀ, ਲੋਕ ਸਾਜ਼ ਨੇ ਜਿਹੜੇ ਪੰਜਾਬ ਦੇ। ਹੋ ਸੱਭਿਆਚਾਰ ਦੀ ਗੱਲ ਸੁਣਾਵਾਂ ਬਹਿ ਜੋ ਕੋਲੇ ਆ ਕੇ, ਵੀ ਨੱਚੀਏ ਟੱਪੀਏ ਪਾਈਏ ਬੋਲੀਆਂ। ਹੋ ਨੱਚੀਏ ਟੱਪੀਏ ਪਾਈਏ ਬੋਲੀਆਂ, ਰੱਖੀਏ ਲੋਰ ਚੜਾ ਕੇ, ਵੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ। ਹੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ, ਸਿਆਣੇ ਗਏ ਸਮਝਾ ਕੇ, ਵੀ ਵਿਰਸਾ ਬੜਾ ਅਮੀਰ ਹੈ ਸਾਡਾ। ਹੋ ਵਿਰਸਾ ਬੜਾ ਅਮੀਰ ਹੈ ਸਾਡਾ, ਦਿਲ ਵਿੱਚ ਰੱਖ ਵਸਾ ਕੇ, ਅਣਖ ਤੇ ਇੱਜ਼ਤਾਂ ਨੂੰ ਸਾਂਭਿਓ ਗੱਲ ਲਗਾ ਕੇ, ਅਣਖ ਤੇ ਇੱਜ਼ਤਾਂ ਨੂੰ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਬਤਾਊ। ਨਹੀਂ ਬਹਿ ਜਾ ਮੇਰੇ ਸਾਈਕਲ ਤੇ, ਨਹੀਂ ਬਹਿ ਜਾ ਮੇਰੇ ਸਾਈਕਲ ਤੇ, ਢੱਲੀਆਂ ਵਜਾਉਂਦਾ ਜਾਊਂ। ਨਹੀਂ ਬਹਿ ਜਾ ਮੇਰੇ ਸਾਈਕਲ ਤੇ। ਸੋ ਦੋਸਤੋ, ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰਹਿ ਕੇ ਵੀ ਪੰਜਾਬ ਦੀ ਯਾਦ ਸਿਰਜਦਾ ਹੋਇਆ ਇੱਕ ਨਿੱਕਾ ਜਿਹੇ ਛੋਟੇ ਬੱਚਿਆਂ ਦਾ ਯੂਥ ਫੈਸਟੀਵਲ, ਕਿਸ ਤਰੀਕੇ ਨਾਲ ਨਿੱਕੇ ਬੱਚਿਆਂ ਨੇ ਗਿੱਧਾ, ਭੰਗੜਾ, ਸੰਮੀ, ਲੁੱਡੀ ਪੇਸ਼ ਕੀਤੀ। ਪਰ ਇਸ ਰਾਤ ਨੂੰ ਸਜਾਉਣ ਦੇ ਮਗਰ, ਇਸ ਸਟੇਜ ਨੂੰ ਸਜਾਉਣ ਦੇ ਮਗਰ ਜਿਨ੍ਹਾਂ ਸ਼ਖਸੀਅਤਾਂ ਦੀ ਹੱਥ ਆ, ਜਿਹੜੀ ਟੀਮ ਦਾ ਹੱਥ ਆ, ਉਹ ਨੇ ਫੋਕ ਬਲਾਸਟਰਸ ਬ੍ਰਿਸਬੇਨ ਤੇ ਉਹਨਾਂ ਦੇ ਟੀਮ ਮੈਂਬਰ ਸਮਨ ਮੇਰੇ ਨਾਲ ਖੜੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਮਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਮਨ ਜੀ, ਅੱਜ ਜੋ ਕੁਛ ਤੁਸੀਂ ਅੱਜ ਸਿਰਜਿਆ, ਇਹਦਾ ਖਿਆਲ ਕਿੱਦਾਂ ਆਇਆ ਤੁਹਾਨੂੰ? ਭਾਜੀ ਦੇਖੋ, ਪੰਜਾਬ ਤੇ ਪੰਜਾਬੀਅਤ ਨੂੰ ਆਸਟ੍ਰੇਲੀਆ ਦੇ ਵਿੱਚ ਜ਼ਿੰਦਾ ਰੱਖਣ ਲਈ ਅਸੀਂ ਇੱਕ ਇਹ ਉਪਰਾਲਾ ਕੀਤਾ ਹੈ। ਫੋਕ ਬਲਾਸਟਰਸ ਬ੍ਰਿਸਬੇਨ ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀਗਾ ਬਾਈ ਗੁੰਦੀਪ ਕੁਮੰਜਵੰਦਾ ਜੀ, ਤੇ ਹਲੇ ਤੱਕ ਵੀ ਉਹ ਸਕੂਲ ਨੂੰ ਰਨ ਕਰ ਰਹੇ ਨੇ। ਸਕੂਲ ਦਾ ਟੀਚਰ ਇਹੀ ਹੈ ਕਿ ਵਿਮਨ ਇੰਪਾਵਰਡ ਬਾਈ ਵਿਮਨ। ਤੇ ਹਾਂਜੀ, ਇਹ ਔਰਤਾਂ ਦਾ ਹੀ ਸਕੂਲ ਹੈ ਤੇ ਇੱਥੇ ਲੁੱਡੀ, ਸੰਮੀ, ਹਰ ਤਰ੍ਹਾਂ ਦਾ ਪੰਜਾਬੀ ਨਾਚ ਸਿਖਾਇਆ ਜਾਂਦਾ ਹੈ। ਤੇ ਅੱਜ ਦੀ ਰਾਤ ਦਾ ਰਿਸਪੌਂਸ ਤੁਸੀਂ ਦੇਖ ਹੀ ਰਹੇ ਹੋਵੋਗੇ। ਹਾਲ 'ਚ ਕੁਰਸੀਆਂ ਘੱਟ ਪੈ ਗਈਆਂ, ਪਰ ਆਪਣੇ ਪੰਜਾਬੀਆਂ ਦੇ ਦਿਲਾਂ ਦੇ ਜਜ਼ਬੇ ਉਹ ਪੂਰੇ ਤਿਆਰ ਬਰ ਤਿਆਰ ਨੇ ਜੀ। ਤੇ ਹਾਂਜੀ, ਥੈਂਕ ਯੂ।
ਸੋ ਦੋਸਤੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਮੇਰੇ ਖਿਆਲ ਬ੍ਰਿਸਬੇਨ ਦੇ ਹਰ ਪਾਸੇ ਤੋਂ ਸਾਊਥ ਨਾਰਥ ਈਵਨ ਕਿ ਗੋਲਡ ਕੋਸਟ ਦੀਆਂ ਟੀਮਾਂ ਵੀ ਇੱਥੇ ਆਈਆਂ ਹੋਈਆਂ ਨੇ। ਤੇ ਮੈਂ ਦੱਸ ਦੇਵਾਂ ਕਿ ਫੋਕ ਬਲਾਸਟਰ ਦਾ 3rd ਈਅਰ ਐਨੂਅਲ ਫੰਕਸ਼ਨ ਆ। ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਤੁਸੀਂ ਸੋਚਿਆ ਸੀ ਕਿ ਇੱਥੋਂ ਤੱਕ ਪਹੁੰਚੋਗੇ? ਹਾਂਜੀ ਬਿਲਕੁਲ, ਦਿਲ ਦੇ ਵਿੱਚ ਉਮੰਗ ਸੀਗੀ ਕਿ ਪੰਜਾਬੀ ਲੋਕ ਨਾਚਾਂ ਨੂੰ ਇੱਕ ਸਟੇਜ ਮਿਲੀ ਹੈ ਤੇ ਜਿਹੜੇ ਆਪਣੇ ਬੱਚੇ ਇੱਥੇ ਜੰਮਪਲ ਨੇ ਉਹਨਾਂ ਨੂੰ ਪਤਾ ਲੱਗੇ ਸਾਡੇ ਪੰਜਾਬੀ ਵਿਰਸੇ ਬਾਰੇ, ਸਾਡੇ ਸੱਭਿਆਚਾਰ ਬਾਰੇ, ਤਾਂ ਉਹ ਉਪਰਾਲਾ ਬੇਸ਼ੱਕ ਜੀ ਰੰਗ ਲਿਆ ਰਿਹਾ ਤੇ ਤੁਹਾਡੇ ਸਾਹਮਣੇ ਆ। ਸੋ ਦੋਸਤੋ ਜਿੱਦਾਂ ਮੈਂ ਅੱਗੇ ਗੱਲ ਕੀਤੀ ਕਿ ਜਿੰਨੀਆਂ ਵੀ ਟੀਮਾਂ ਆ ਉਹਨਾਂ ਦੇ ਕੋਚਿਸ ਦਾ ਜਿਹੜਾ ਸਭ ਤੋਂ ਵੱਡਾ ਮੰਤਵ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜ ਕੇ ਰੱਖਣਾ ਤੇ ਸਾਡੀ ਬੋਲੀ, ਸਾਡੀ ਮਾਂ ਬੋਲੀ ਪੰਜਾਬੀ, ਸਾਡੇ ਲੋਕ ਨਾਚ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਆ ਉਹਨੂੰ ਸਾਡੀ ਜਨਰੇਸ਼ਨ ਦੇ ਵਿੱਚ ਜਿੰਦਾ ਰੱਖਣਾ ਆਸਟ੍ਰੇਲੀਆ ਦੀ ਧਰਤੀ ਤੇ ਰਹਿ ਕੇ ਵੀ। ਤੇ ਉਹ ਇਹ ਜਿਹੜੀਆਂ ਜਿੰਨੀਆਂ ਵੀ ਟੀਮਾਂ ਨੇ ਚਾਹੇ ਫੋਕ ਬਲਾਸਟਰ ਦੇ ਆ ਹੋਰ ਚਾਹੇ ਜਿੰਨੀਆਂ ਵੀ ਟੀਮਾਂ ਉਹ ਬਹੁਤ ਬਾਖੂਬੀ ਆਪਣੀ ਮਿਹਨਤ ਕਰ ਰਹੀਆਂ। ਸੋ ਫੋਕ ਬਲਾਸਟਰ ਬ੍ਰਿਸਬੇਨ ਦਾ ਤੁਹਾਡਾ ਸਮਨ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ ਸਾਡੀ ਜਨਰੇਸ਼ਨ ਨੂੰ ਇੱਕ ਪੰਜਾਬੀ ਨਾਲ ਪੰਜਾਬੀਅਤ ਨਾਲ ਜੋੜਨ ਦੀ ਜਿਹੜੀ ਆ ਪੁਰਜ਼ੋਰ ਮਿਹਨਤ ਤੁਹਾਡੇ ਵੱਲੋਂ ਜਾਰੀ ਹੈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਵੈਂਟ ਨੂੰ ਕਵਰ ਕਰਨ ਲਈ ਜੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਸਾਡੇ ਵਿਹੜੇ ਦੇ ਵਿੱਚ। ਧੰਨਵਾਦ।